अस्सलाम वालेकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारियां दी? अल्लाह करे तुसी सारे हसते रहो ते बसते रहो। ते मैं मौसमियात तुहानू दस रही है कि अज बड़ी शदीद किस्म की बारिश हो रही है बाहर, तो ठंड काफ़ी बहुत तूफानी हवावां ने ते नाल जिहड़ा बारिश ते नज़ला भी जिहड़ा थोड़ा थोड़ा बरकरार है ते खांसी भी। ਉਹਦੇ ਵਾਸਤੇ ਇੱਕ ਖਾਂਸੀ ਨਜ਼ਲਾ ਜਦੋਂ ਹੁੰਦਾ ਸੀ ਸਾਨੂੰ ਬਚਪਨ ਦੀ ਮੈਨੂੰ ਇੱਕ ਯਾਦ ਆ ਗਈ ਕਿ ਜਦੋਂ ਸਾਨੂੰ ਬਹੁਤ ਜ਼ਿਆਦਾ ਖਾਂਸੀ ਹੁੰਦੀ ਸੀ ਇਸ ਮੌਸਮ 'ਚ, ਤੇ ਸਾਡੇ ਵਾਲਿਦ ਅੱਲਾ ਜੰਨਤ ਨਸੀਬ ਕਰੇ ਜਾ ਕੇ ਸਪੈਸ਼ਲੀ ਜਲੇਬੀਆਂ ਲੈ ਕੇ ਆਉਂਦੇ ਸਨ। ਉਹਨਾਂ ਨੇ ਰਾਤ ਨੂੰ ਦੁੱਧ 'ਚ ਭਿਓ ਦੇਣੀਆਂ ਜਲੇਬੀਆਂ, ਤੇ ਫਿਰ ਸਵੇਰੇ ਸਾਨੂੰ ਕਹਿਣਾ ਕਿ ਖਾਓ, ਪਿਆਲੇ 'ਚ ਭਿਓਈਆਂ ਹੁੰਦੀਆਂ ਸਨ। ਅੱਬੂ ਨੇ ਕਹਿਣਾ ਖਾ ਲਓ ਬਈ, ਤੁਹਾਡੀ ਖੰਘ ਠੀਕ ਹੋ ਜਾਏਗੀ। ਤੇ ਅਸੀਂ ਫਿਰ ਪੈਸਾ ਖਾ ਜਾਂਦੇ ਹੁੰਦੇ ਸਾਂ। ਜਲੇਬੀ ਮਿਲਦੀ ਸੀ ਕਿ ਦੁੱਧ 'ਚ ਭਿਓਈ ਹੋਈ, ਤੇ ਉਹ ਸਾਨੂੰ ਇਹ ਨਹੀਂ ਪਤਾ ਸੀ ਆਰਾਮ ਆਉਣਾ ਕਿ ਨਹੀਂ ਆਉਣਾ, ਪਰ ਦੁੱਧ ਜਲੇਬੀ ਇਸ ਤਰ੍ਹਾਂ ਬੜਿਆਂ ਦੇ ਟੋਟਕੇ ਸਨ। ਤੇ ਖਾਂਸੀ ਵਾਸਤੇ ਅਸੀਂ ਬਚਪਨ ਪੂਰਾ ਇਹੀ ਖਾਂਦੇ ਰਹੇ। ਐਂਟੀਬਾਇਓਟਿਕ ਉਦੋਂ ਇਸ ਤਰ੍ਹਾਂ ਇੰਨਾ ਨਹੀਂ ਸੀ ਆਮ, ਬਸ ਦੁੱਧ ਜਲੇਬੀ ਖਾਓ ਤੇ ਆ ਜਾਵੇ ਆਰਾਮ। ਤੇ ਮੈਨੂੰ ਵੀ ਖਾਂਸੀ ਹੋ ਰਹੀ ਹੈ ਤੇ ਬਈ ਦੁੱਧ ਜਲੇਬੀ ਜਿਹੜੀ ਹੈ ਇਹ ਦੁੱਧ 'ਚ ਜਲੇਬੀਆਂ ਭਿਓਈਆਂ ਸਨ ਰਾਤ ਨੂੰ। ਤੇ ਹੁਣ ਮੈਂ ਕੋਸਾ ਕਰ ਲਿਆ ਇਹਨੂੰ, ਹੁਣ ਖਾਣ ਲੱਗੀ ਹਾਂ। ਆਪਣੇ ਬਚਪਨ ਦੇ ਟੋਟਕੇ, ਆਪਣੇ ਬਚਪਨ ਦੀਆਂ ਚੀਜ਼ਾਂ, ਯਾਦਾਂ, ਇਸ ਤਰ੍ਹਾਂ ਇਨਸਾਨ ਆਪਣਾ ਤਾਜ਼ਾ ਕਰ ਲੈਂਦਾ ਵੇ। ਤੇ ਜਿਹਨੇ ਜਿਹਨੇ ਦੁੱਧ ਜਲੇਬੀ ਖਾਧੀ ਹੈ ਉਹਨੂੰ ਪਤਾ ਹੋਏਗਾ ਕਿ ਦੁੱਧ ਜਲੇਬੀ ਦੇ ਕਿੰਨੇ ਮਜ਼ੇ ਨੇ ਤੇ ਕਿੰਨੇ ਫਾਇਦੇ ਨੇ। ਜਿਨ ਲਾਹੌਰ ਨੀ ਵੇਖਿਆ ਜੰਮਿਆ ਨਹੀਂ, ਜਿਨ ਲਾਹੌਰ ਨੀ ਵੇਖਿਆ ਜੰਮਿਆ ਨਹੀਂ। ਲਾਹੌਰ ਲਾਹੌਰੇ, ਲਾਹੌਰ ਲਾਹੌਰੇ, ਲਾਹੌਰ ਲਾਹੌਰੇ, ਲਾਹੌਰ ਲਾਹੌਰੇ। ਤੇ ਜਿਹਨੇ ਦੁੱਧ ਜਲੇਬੀ ਖਾਧੀ ਨਹੀਂ, ਤੇ ਉਹਨੂੰ ਕੀ ਪਤਾ ਕਿ ਬਈ ਦੁੱਧ ਜਲੇਬੀ ਕੀ ਚੀਜ਼ ਹੈ। ਜਿਨ੍ਹਾਂ ਨੇ ਖਾਧੀਆਂ ਨੇ ਇਹ ਚੀਜ਼ਾਂ ਉਹਨਾਂ ਨੂੰ ਪਤਾ ਹੈ। ਅੱਜ ਕੱਲ੍ਹ ਦੇ ਕਿਸੇ ਬੱਚੇ ਨੂੰ ਤੁਸੀਂ ਕਹੋਗੇ ਤੇ ਉਹ ਨੱਕ ਨੂੰ ਪਹਿਲਾਂ ਇਸ ਪਾਸੇ ਲੈ ਕੇ ਜਾਏਗਾ, ਇੱਧਰੋਂ ਫਿਰ ਇੱਧਰ ਨੂੰ ਲੈ ਕੇ ਜਾਏਗਾ। ਉਹ ਕਹੇਗਾ ਕਿ ਇਹ ਕੀ ਚੀਜ਼ ਹੈ ਬਈ। ਤੇ ਉਹ ਬਿਲਕੁਲ ਜਿਹੜਾ ਪਾਰਟੀਨਾ ਆਇਆ ਹੈ ਤੇ ਉਹ ਕੀ ਕਹਿੰਦੇ ਨੇ ਬਿਲਕੁਲ ਪਸੰਦ ਹੀ ਕਰੇਗਾ ਕਿ ਅਸੀਂ ਜਿਹੜਾ ਦੁੱਧ ਜਲੇਬੀ ਖਾਈਏ, ਜਾਂ ਉਹਨਾਂ ਨੇ ਕਦੀ ਨਾਂ ਵੀ ਸੁਣਿਆ ਹੋਵੇ। ਤੇ ਅਸੀਂ ਪੁਰਾਣੇ ਲੋਕ ਆ, ਅਸੀਂ ਆਪਣੀਆਂ ਚੀਜ਼ਾਂ ਨੂੰ, ਆਪਣੀ ਰਵਾਇਤ ਨੂੰ ਅਸੀਂ ਛੱਡਦੇ ਨਹੀਂ ਹਾਂ, ਬਿਲਕੁਲ ਵੀ ਨਹੀਂ ਛੱਡਦੇ। ਤੇ ਅਸੀਂ ਉਹਨਾਂ ਨੂੰ ਸੀਨੇ ਦਾ ਨਾਂ ਲਾ ਰੱਖਿਆ ਹੋਇਆ ਵੇ, ਆਪਣੀਆਂ ਯਾਦਾਂ ਨੂੰ। ਹੁਣ ਮੈਂ ਲੱਗੀ ਹਾਂ ਦੁੱਧ ਜਲੇਬੀ ਖਾਣ। ਹੱਥ ਤੇ ਮੇਰਾ ਪੁੱਠਾ ਹੀ ਹੋਏਗਾ, ਫਿਰ ਕੋਈ ਐ ਨਾ ਕਮੈਂਟ ਵਿੱਚ ਕਹਿ ਦਿਓ ਕਿ ਬਈ ਇਹ ਪੁੱਠੇ ਹੱਥ ਨਾਲ ਖਾਂਦੀ ਪਈ ਹੈ, ਕਿਉਂਕਿ ਇੱਕ ਹੱਥ ਨਾਲ ਮੈਂ ਸਟਿਕ ਫੜੀ ਹੋਈ ਹੈ। ਤੇ ਮੈਂ ਤੁਹਾਨੂੰ ਖਾ ਕੇ ਦਿਖਾ ਦੇਣੀ ਆ। ਮਨ ਬੜੇ ਮਜ਼ੇਦਾਰ ਲੱਗਦੀ ਹੈ ਦੁੱਧ ਜਲੇਬੀ ਜਦੋਂ ਖਾਓ ਨਾ। ਤੇ ਮੇਰੇ ਮੋਟਾਪੇ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਜਲੇਬੀ ਜਲੇਬੀ ਜਿੱਦਣ ਆ ਜਾਂਦੀ ਮੇਰਾ ਹੱਥ ਰੁਕਦਾ ਹੀ ਨਹੀਂ ਹੈ। ਚਾਹ ਮੈਂ ਦੋਨੋਂ ਟਾਈਮ ਫਿੱਕੀ ਪੀ ਲੈਂਦੀ ਹਾਂ कि चाह फिक्की पी लो। वही नहीं नहीं वही हम तो ज़मीर जाफरी का शेर याद आ जाता वे कि बुढ़ापा तो मुझको खुदा ने दिया, मोटापा है मेरा खुद साख्ता। तो भाई दो टाइम तीन टाइम फिक्की चाह पी लेने पर जलेबी सामने आ जाए अद्धा किलो जलेबी ढिड च चली जाती है। तो फिर मोटापा बेचारा की करे, उन्हें तो ਵਧਣਾ ही ਵਧਣਾ। ਤੇ ਅੱਜ ਬਾਕੀ ਫਿਰ ਅਸੀਂ ਨਾਲੋਂ ਨਾਲ ਤੁਹਾਡਾ ਜਿਹੜੀ ਅਸੀਂ ਕਰਾਂਗੇ। ਉਜ਼ਮਾ ਨੇ, ਹਾਂ ਮੈਨੂੰ ਯਾਦ ਆ ਗਿਆ, ਉਜ਼ਮਾ ਨੇ ਕਿਹਾ ਕਿ ਬਾਜੀ ਤੁਸੀਂ ਜਦੋਂ ਮੇਰਾ ਜ਼ਿਕਰ ਕਰਦੇ ਹੋ ਮੇਰਾ ਦਿਲ ਜਿਹੜਾ ਖੁਸ਼ੀ ਨਾਲ ਬਸ ਐਸਾ ਹੋ ਜਾਂਦਾ, ਮੈਂ ਬੜੀ ਖੁਸ਼ ਹੋ ਜਾਂਦੀ ਹਾਂ। ਅਤੇ ਉਜ਼ਮਾ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਜਦੋਂ ਤੁਸੀਂ ਵੀ ਕਮੈਂਟ ਕਰਦੇ ਹੋ ਨਾ ਮੇਰੇ ਵੀ ਜਜ਼ਬਾਤ ਤੁਹਾਡੇ ਵਰਗੇ ਹੀ ਹੋ ਜਾਂਦੇ। ਯਕੀਨ ਮੰਨੋ ਕਿ ਤੁਸੀਂ 2-3 ਕਮੈਂਟ ਕਰਦੇ ਹੋ ਮੇਰੀ ਵੀਡੀਓਜ਼ ਦੇਖ ਕੇ, ਮੈਂ ਬੜੀ ਖੁਸ਼ ਹੋ ਜਾਂਦੀ ਹਾਂ। ਅਤੇ ਉਜ਼ਮਾ ਨੇ ਕੀ ਕਹਿੰਦੇ ਨੇ ਬੜਾ ਜੀ ਮੈਨੂੰ ਮੇਰਾ ਸਾਥ ਦਿੱਤਾ ਵੇ। ਮੈਂ ਜਿਸ ਦਿਨ ਤੋਂ ਧਮਕੀ ਲਾਈ ਸੀ ਥੋੜ੍ਹੀ ਜਿਹੀ ਕਿ ਬਈ ਮੈਂ ਛੱਡ ਰਹੀ ਹੈ YouTube, ਉਜ਼ਮਾ ਨੇ ਉਸ ਦਿਨ ਤੋਂ ਬਈ ਤੇ 2-2 3 ਦਿਨ ਮੈਸੇਜ ਕਰਦੀ ਕਿ ਬਾਜੀ ਤੁਸੀਂ ਇਸ ਤਰ੍ਹਾਂ ਨਾ ਕਰਿਓ, ਔਰ ਰੈਗੂਲਰ ਮੈਨੂੰ ਦੇਖਦੇ ਵੀ ਨੇ ਤੇ ਮੈਨੂੰ ਕਰਦੇ ਨੇ। ਮੈਂ ਬੜਾ ਸ਼ੁਕਰੀਆ ਉਹਨਾਂ ਦਾ ਅਦਾ ਕਰਨੀ ਹੈ। ਚਲੋ ਫਿਰ ਹੁਣ ਇਹਦੇ ਗਪਸ਼ਪ ਤੇ ਸਾਡੀ ਹੋ ਗਈ ਹੈ। ਗੱਲਾਂ ਤੇ ਜਿਹੜੀਆਂ ਨੇ ਉਹ ਇਨਸਾਨ ਦੀਆਂ ਮੁੱਕਦੀਆਂ ਹੀ ਨਹੀਂ ਨੇ, ਜਿੰਨੀਆਂ ਮਰਜ਼ੀ ਕਰੀ ਜਾਓ। ਤੇ ਮੈਂ ਇਨਸ਼ਾਅੱਲਾ ਲਾਹੌਰ ਵੀ ਜਦੋਂ ਆਈ ਲੱਗ, ਕਿਉਂਕਿ ਲਾਹੌਰ ਦੇ ਬਾਰੇ 'ਚ ਵੀ ਤੁਸੀਂ ਸਾਰੇ ਜਾਣਦੇ ਹੋਗੇ ਕਿ ਲਾਹੌਰ ਕਿੰਨਾ ਮਸ਼ਹੂਰ ਸ਼ਹਿਰ ਹੈ। ਖਾਣ ਪੀਣ ਦੇ ਹਵਾਲੇ ਦੇ ਨਾਲ ਵੀ, ਘੁੰਮਣ ਫਿਰਨ ਦੇ ਹਵਾਲੇ ਨਾਲ ਲਾਹੌਰ ਦੇ ਲੋਕ ਵੀ ਜ਼ਿੰਦਾ ਦਿਲ ਨੇ, ਖਾਣਿਆਂ ਦੇ ਸ਼ੌਕੀਨ ਨੇ। ਅਤੇ ਮੈਨੂੰ ਵੀ ਲਾਹੌਰ ਤੋਂ ਕਾਫੀ ਮੇਰੇ ਜਿਹੜੇ ਟਵਿੱਟਰ ਫਰੈਂਡ ਨੇ ਉਹਨਾਂ ਨੇ ਦਾਵਤ ਦਿੱਤੀ ਹੋਈ ਹੈ ਕਿ ਜੇ ਤੁਸੀਂ ਕਦੀ ਵੀ ਆਏ ਸਾਡੇ ਕੋਲ ਆਉਣਾ ਵੇ। ਅਤੇ ਉਹਨਾਂ 'ਚ ਸਰ ਫਹਿਰਿਸਤ ਉਜ਼ਮਾ ਹੀ ਹੈ ਕਿ ਉਜ਼ਮਾ ਨੇ ਵੀ ਕਿਹਾ। ਇਸ ਤਰ੍ਹਾਂ ਮੈਨੂੰ ਹੋਰ ਵੀ ਬਹੁਤ ਸਾਰੇ ਮੇਰੇ ਫਰੈਂਡਸ ਨੇ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਹੋਇਆ ਇਨਸ਼ਾਅੱਲਾ ਮੈਂ ਆਈ ਤਾਂ ਮੁਲਾਕਾਤ ਹੋਏਗੀ।
ਤੇ ਹੁਣ ਕੀ ਕਹਿੰਦੇ ਨੇ, ਮੈਂ ਜਿਹੜੀ ਮੇਰੀ ਜਲੇਬੀ ਜਿਹੜੀ ਨਾ ਠੰਡੀ ਨਾ ਹੋ ਜਾਵੇ, ਮੈਂ ਆਪਣੀ ਜਲੇਬੀ ਜਿਹੜੀ ਹੈ ਇਹਨੂੰ ਖਾਵਾਂ, ਜ਼ਰਾ ਲੁਤਫਅੰਦੋਜ਼ ਹੋਵਾਂ, ਆਪਣੇ ਬਚਪਨ ਦੀਆਂ ਯਾਦਾਂ ਨੂੰ ਥੋੜ੍ਹਾ ਜਿਹਾ ਕਰੀਏ। ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਅਸੀਂ ਛੋਟੇ ਹੁੰਦੇ ਸਾਂ, ਬਾਰਿਸ਼ ਦਾ ਹੁੰਦਾ ਸੀ ਤੇ ਸਾਡੇ ਅੱਬੂ ਕਹਿੰਦੇ ਹੁੰਦੇ ਸਨ ਕਿ ਭਈ ਦੁਆ ਮੰਗੋ ਕਿ ਅੱਲਾ ਮੀਆਂ ਬਾਰਿਸ਼ ਵਸਾ, ਹਲਵਾ ਪੂਰੀ ਖਾਈਏ। ਅਸੀਂ ਬਈ ਜ਼ੋਰ ਲਾ ਲਾ ਕੇ ਸਾਰੇ ਨਾ ਉਹ ਇਹ ਵਾਲਾ ਕਰਨੇ ਹੁੰਦੇ ਸਾਂ, ਅੱਲਾ ਮੀਆਂ ਬਾਰਿਸ਼ ਵਸਾ, ਹਲਵਾ ਪੂਰੀ ਖਾਈਏ। ਤੇ ਉਹ ਜਦੋਂ ਬਾਰਿਸ਼ ਹੋ ਜਾਂਦੀ ਸੀ ਤੇ ਪਕੌੜੇ ਬਣ ਜਾਂਦੇ ਸਨ ਤੇ ਅਸੀਂ ਫਟਾਫਟ ਚੱਟ ਕਰ ਜਾਂਦੇ ਸਾਂ। ਪਰ ਕਦੀ ਸੋਚਿਆ ਨਹੀਂ ਸੀ ਇਹ ਚੀਜ਼ ਕਿ ਦੁਆ ਤੇ ਅਸੀਂ ਮੰਗਣੀ ਹੈ ਕਿ ਬਾਰਿਸ਼ ਵਸਾ ਤੇ ਹਲਵਾ ਪੂਰੀ ਖਾਈਏ ਤੇ ਫਿਰ ਬਾਅਦ 'ਚ ਪਕੌੜੇ ਖਾਣ ਨੂੰ ਮਿਲ ਜਾਂਦੇ ਨੇ। ਪਰ ਇਹ ਗੱਲ ਅੱਜ ਤੱਕ ਸਮਝ ਹੀ ਨਹੀਂ ਆਈ। ਔਰ ਜਿਸ ਤਰ੍ਹਾਂ ਅਸੀਂ ਇੰਨੇ ਸਿੱਧੇ ਜ਼ਮਾਨੇ ਸਨ ਤੇ ਪੈਰੈਂਟਸ ਜੋ ਕਹਿ ਦਿੰਦੇ ਸਨ, ਬੱਚੇ ਅੱਖਾਂ ਬੰਦ ਕਰਕੇ ਨਾ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਸਨ। ਜੋ ਮਾਂ ਪਿਓ ਨੇ ਕਹਿ ਦਿੱਤਾ ਬਈ ਉਹੀ ਹਰਫ ਆਖਰ ਹੈ ਤੇ ਉਹੀ ਸੱਚ ਹੈ ਤੇ ਉਹ ਹੀ ਅਸੀਂ ਮੰਨਣਾ ਵੇ। ਤੇ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ ਕਿ ਤੁਸੀਂ ਸਿਰ ਨੂੰ ਇੱਧਰ ਲੈ ਕੇ ਜਾਵੋ ਤੇ ਇੱਧਰ ਲੈ ਕੇ ਜਾਵੋ। ਬਸ ਇਸ ਤਰ੍ਹਾਂ ਮੁੰਡੀ ਹਿਲਾਣੀ ਹੈ, ਜੋ ਮਾਂ ਪਿਓ ਨੇ ਕਹਿ ਦਿੱਤਾ ਤੇ ਤੁਸੀਂ ਉਹ ਮੰਨਣਾ ਹੀ ਮੰਨਣਾ ਵੇ। ਤੇ ਚੰਗੀ ਗੱਲ ਹੈ, ਕਿਉਂਕਿ ਮਾਂ ਬਾਪ ਤੇ ਜਿਹੜਾ ਗੱਲਾਂ ਹੁੰਦੀਆਂ ਨੇ ਨਾ, ਉਹਨਾਂ ਦੇ ਜਾਣ ਤੋਂ ਬਾਅਦ ਜ਼ਿਆਦਾ ਅਹਿਸਾਸ ਹੁੰਦਾ, ਉਹਨਾਂ ਦੀ ਜ਼ਿੰਦਗੀ 'ਚ ਤਾਂ ਹੁੰਦਾ ਹੀ ਹੁੰਦਾ ਵੇ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਪਤਾ ਚੱਲਦਾ ਵੇ ਕਿ ਉਹ ਸਾਡੇ ਵਾਸਤੇ ਕਿੰਨਾ ਅੱਛਾ ਸੋਚਦੇ ਨੇ, ਸਾਨੂੰ ਕਿੰਨੀ ਅੱਛੀ ਮੱਤ ਦਿੰਦੇ ਨੇ। ਉਹ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ 'ਚ ਤੁਸੀਂ ਚਲੇ ਜਾਓ, ਤੁਸੀਂ ਉਹ ਚੀਜ਼ ਨਹੀਂ ਸਿੱਖ ਸਕਦੇ ਜਿਹੜੀ ਤੁਹਾਡੀ ਮਾਂ ਤੁਹਾਨੂੰ ਸਿਖਾ ਕੇ ਜਾਂਦੀ ਹੈ। ਇਹ ਮਾਂ ਕੈਸੀ ਤਰਬੀਅਤ ਕਰਕੇ ਜਾਂਦੀ ਹੈ ਆਪਣੇ ਬੱਚਿਆਂ ਦੀ, ਕਦੀ ਉਹਨੂੰ ਗਲਤ ਗੱਲ ਨਹੀਂ ਸਿਖਾਉਂਦੀ। ਉਹ ਅਗਰ ਗਾਲ ਬੱਚਾ ਕੱਢਦਾ ਹੋਵੇ ਤਾਂ ਮਾਂ ਉਹਨੂੰ ਫਿਰ ਉਹ ਤੋਂ ਵੀ ਰੋਕਦੀ ਹੈ ਕਿ ਨਾ ਬੇਟਾ ਗਾਲੀ ਨਹੀਂ ਕੱਢਣੀ, ਉਹਨੂੰ ਝੂਠ ਨਹੀਂ ਬੋਲਣਾ। ਹਰ ਚੀਜ਼ ਦੀ ਤਰਬੀਅਤ ਜਿਹੜੀ ਪਹਿਲੀ ਦਰਸਗਾਹ, ਸਹੀ ਕਹਿੰਦੇ ਨੇ ਕਿ ਮਾਂ ਕੀ ਗੋਦ ਹੋਤੀ ਹੈ। ਬਹਰਹਾਲ ਹੈ ਵੀ ਇਹ ਗੱਲਾਂ ਤਾਂ ਚੱਲਦੀਆਂ ਰਹਿਣੀਆਂ, ਨਾ ਅਸੀਂ ਇਹ ਗੱਲਾਂ ਛੱਡਣੀਆਂ ਨੇ ਤੇ ਨਾ ਹੀ ਅਸੀਂ ਆ ਕੇ ਕਹਿੰਦੇ ਨੇ ਅਸੀਂ ਕੋਈ ਫਿਰ ਦੁਬਾਰਾ ਬੋਲਣਾ ਨਹੀਂ ਹੈ, ਫਿਰ ਬੋਲਦੇ ਰਹਾਂਗੇ। ਤੇ ਫਿਲਹਾਲ ਅੱਜ ਲਈ ਇੰਨਾ ਹੀ, ਕਿਉਂਕਿ ਮੈਂ ਅੱਜ ਕਾਲੇ ਚਨੇ ਭਿਓਏ ਨੇ, ਕਾਲੇ ਚਨੇ ਪਕਾਣੇ ਨੇ ਤੇ ਨਾਲ ਕੀ ਕਹਿੰਦੇ ਨੇ ਰੋਟੀਆਂ ਪੱਕਣਗੀਆਂ। ਮੈਂ ਖਾਂਦੀ ਹਾਂ ਭੁੱਜੇ ਚਨੇ, ਆਪਣੇ ਲਈ ਭੁੱਜੇ ਕੱਢਣੀਆਂ, ਬਾਕੀਆਂ ਵਾਸਤੇ ਲੱਗ ਜਾਂਦਾ ਸ਼ੋਰਾ। ਤੇ ਚਲੋ ਵੀ ਠੀਕ ਹੈ। ਤੇ ਹੁਣ ਅਸੀਂ ਆਪਣਾ ਕੰਮਕਾਜ ਕਰੀਏ ਸ਼ੁਰੂ ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਕਿਸੇ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਜੰਮੂ ਸ਼ਹਿਰ ਖਰੋਟ ਮਿੱਠੇ, ਜੰਮੂ ਸ਼ਹਿਰ ਖਰੋਟ ਮਿੱਠੇ, ਹੋ ਤੁਸੀਂ ਮੱਥੇ ਵੱਟ ਪਾਇਆ ਸਾਂ ਰਸਤੇ ਹੀ ਛੋੜ ਦਿੱਤੇ, ਹੋ ਤੁਸੀਂ ਮੱਥੇ ਵੱਟ ਪਾਇਆ ਸਾਂ ਰਸਤੇ ਹੀ ਛੋੜ ਦਿੱਤੇ। ਅੱਲਾ ਹਾਫਿਜ਼ ਤੇ ਰੱਬ ਰਾਖਾ।